ਕਿ ਭਾਜੀ ਗੱਲ ਇਹ ਵੇ ਕਿ ਮੁਜ਼ਾਕਰਾਤ ਜਿਹੜੇ ਨੇ ਉਹ ਟੋਟਲੀ ਨਾਕਾਮ ਹੋ ਗਏ ਨੇ। ਨਾ ਅਮਰੀਕਾ ਲੱਚੇ ਖਾਦੀ ਹੈ ਤੇ ਨਾ ਈਰਾਨ ਨੇ ਲੱਚੇ ਖਾਦੀ। ਉਹ ਵਿਚਲੀ ਗੱਲ ਜਿਹੜੀ ਉਹ ਸਾਡੇ ਆਮ ਆਵਾਮ ਤੱਕ ਤੇ ਨਹੀਂ ਨਾ ਪਹੁੰਚਦੀ ਹੈ। ਸਾਰੀਆਂ ਉਮੀਦਾਂ ਤੇ ਸਾਰੇ ਜਿਹੜੇ ਆ ਪਲਾਨ ਸਾਨੂੰ ਮਿੱਟੀ ਹੋ ਗਏ ਨੇ, ਪਾਣੀ ਹੋ ਗਏ ਨੇ। ਪੁੱਛੋ ਭਲਾ ਕਿਉਂ? ਅਮਰੀਕਾ ਭਾਜੀ ਜਿਵੇਂ ਆਇਆ ਸੀ ਉਵੇਂ ਟੁਰ ਗਿਆ। ਤੇ ਸਾਰੇ ਭਾਜੀ ਅਸਲ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ। ਗੱਲ ਕਰਨੀ ਅਸੀਂ ਭਾਜੀ ਅਮਰੀਕਾ ਦੀ। ਆਪਣਾ ਅਮਰੀਕਾ ਜਿਹੜਾ ਆਇਆ ਸੀ ਪਾਕਿਸਤਾਨ ਦੇ ਵਿੱਚ ਮੁਜ਼ਾਕਰਾਤ ਕਰਨ, ਉਹਦੀ ਗੱਲ ਕਰਨੀ। ਮੁਜ਼ਾਕਰਾਤ ਤਾਂ ਭਾਜੀ ਨਹੀਂ ਹੋਏ ਹੈ, ਕੋਈ ਸਮਝ ਨਹੀਂ ਆਈ ਮੁਜ਼ਾਕਰਾਤ ਦੇ ਅੰਦਰ ਕੀ ਚੱਲਿਆ ਕੀ ਨਹੀਂ। ਕਿਉਂਕਿ ਤਿਉਹਾਰਾਂ ਦਿਨ ਖਬਰ ਚੱਲੀ ਸੀ ਕਿ ਇੱਕ ਜਿਹੜਾ ਸਾਡਾ ਰਾਉਂਡ ਪੂਰਾ ਹੋ ਚੁੱਕਿਆ, ਲੇਕਿਨ ਕੋਈ ਕਾਮਯਾਬੀ ਨਹੀਂ ਹੋਈ। ਲੇਕਿਨ ਦੂਸਰੇ ਰਾਉਂਡ ਦੇ ਵਿੱਚ ਕੋਈ ਕਾਮਯਾਬੀ ਹੋਵੇਗੀ, ਦੋਵੇਂ ਫਰੀਕ ਰਲ ਕੇ ਬਹਿਣਗੇ। ਲੇਕਿਨ ਘੰਟੇ ਦੇ ਵਿੱਚ ਹੀ ਖਬਰ ਚੱਲ ਜਾਂਦੀ ਹੈ ਅਮਰੀਕਾ ਸਾਹਿਬ ਉੱਥੋਂ ਖਿਸਕ ਗਏ ਨੇ। ਅਮਰੀਕਾ ਦੀ ਐਡੀ ਛੇਤੀ ਖਿਸਕਿਆ, ਛੱਡ ਗੱਲਾਂ ਦਿਓ ਭਾਜੀ। ਅਮਰੀਕਾ ਨੂੰ ਆਇਆ ਪਾਕਿਸਤਾਨ ਦੇ ਵਿੱਚ 24 ਘੰਟੇ ਪੂਰੇ ਨਹੀਂ ਸਨ ਹੋਏ ਹੈ। ਉਹਨੇ 21 ਘੰਟਿਆਂ ਦੇ ਵਿੱਚ ਉਹਨੇ ਭਾਜੀ ਮੈਨੂੰ ਲੱਗਦਾ ਬਸ ਖਾਨਾ ਪੂਰੀ ਹੋਈ ਹੈ। ਦੇਖੋ ਨਾ, ਈਰਾਨ ਨੂੰ ਵੇਖੀਏ ਤੇ ਆਪਣਾ ਇਸਰਾਇਲ ਤੇ ਆਪਣਾ ਅਮਰੀਕਾ ਨੂੰ ਵੇਖੀਏ ਤੇ ਅਮਰੀਕਾ ਨੇ ਘੱਲੇ ਸਨ ਆਪਣੇ ਫੌਜੀ, ਆਪਣਾ ਵਾਈਸ ਸਦਰ ਤੇ ਦੋ ਬੰਦੇ ਉਹਨੇ, ਇੱਕ ਬੰਦਾ ਉਹਨੇ ਇਸਰਾਇਲ ਦਾ ਮਾਥੀ ਘੱਲਿਆ ਸੀ, ਇੱਕ ਬੰਦਾ ਜਿਹੜਾ ਕੋਈ ਹੋਰ ਸੀ ਉਹ ਮੈਂ ਹੋ ਜਾਂਦਾ ਕੋਈ ਡਿਫੈਂਸ ਮਿਨਿਸਟਰ ਸੀ, ਉਹਦਾ ਕੋਈ ਲੱਗਦਾ ਉਹ ਸੀ। ਤੇ ਈਰਾਨ ਨੇ ਘੱਲੇ ਹਨ ਆਪਣੇ PhD ਵਾਲੇ ਬੰਦੇ। ਅੱਛਾ ਜੀ, ਪੜ੍ਹੇ ਲਿਖੇ PhD ਪੜ੍ਹੇ ਲਿਖੇ ਬੰਦੇ ਜਿਹੜੇ ਹਨ ਉਹ ਘੱਲੇ ਹਨ। ਮੈਨੂੰ ਲੱਗਦਾ ਜੀ ਉਹਨੀ ਵੇਖਿਆ ਜਾਏ ਨਾ ਅਮਰੀਕਾ ਸੀਰੀਅਸ ਨਹੀਂ ਹੈ, ਉਹ ਸ਼ਾਇਦ ਖਾਨਾ ਪੂਰੀ ਕਰਨ ਆਇਆ ਹਨ। ਤੇ ਲੇਕਿਨ ਅਮਰੀਕਾ ਦਾ ਕੋਈ ਮੈਪ ਵੀ ਵੇਖਿਆ ਜਾਏ ਨਾ ਕਿ ਕਿੱਥੋਂ ਹੋ ਕੇ ਕਿਸ ਤਰ੍ਹਾਂ ਇੱਥੇ ਪਾਕਿਸਤਾਨ ਡਾਰੀ ਬੇਬਾਸ ਸੀ। ਉਹ ਸ਼ਾਇਦ ਡਰੇ ਸਨ, ਕੀ ਗੱਲ ਹੈ, ਸਿੱਧੇ ਪਾਕਿਸਤਾਨ ਆਏ ਵੀ ਨਹੀਂ। ਤੇ ਇਹ ਬਹੁਤ ਮਾੜੀ ਗੱਲ ਹੋਈ ਹੈ। ਅਸੀਂ ਵੀ ਆਸ ਉਮੀਦ ਲਾਈ ਸੀ ਕਿ ਕੋਈ ਮੁਜ਼ਾਕਰਾਤ ਕਾਮਯਾਬ ਹੋਣਗੇ। ਸਾਨੂੰ ਇਹ ਉਮੀਦ ਸੀ ਕਿ ਜੇ ਇਹ ਹੁੰਦੇ ਨੇ ਨਾ ਮੁਜ਼ਾਕਰਾਤ ਕਾਮਯਾਬ, ਅੱਲਾ ਖੈਰ ਕਿ ਆਮ ਆਵਾਮ ਨੂੰ ਤਾਂ ਕਾਫੀ ਹੱਦ ਤੱਕ ਰਿਲੀਫ ਲੱਭ ਹੀ ਜਾਣਾ। ਜਿਹੜਾ ਅੱਗੇ ਉਹਨਾਂ ਵਧਾਇਆ ਹੈ 12 ਰੁਪਈਏ, ਘਟਾਇਆ 12 ਰੁਪਈਏ, ਉਹ ਚਾਂਸ ਨੇ ਕਿ ਹੋ ਸਕਦਾ ਦੁਬਾਰਾ ਉਹ ਜਿਹੜੀ ਮੇਰੇ ਹਿਸਾਬ ਨਾਲ ਉਹਨਾਂ ਦੀ ਪ੍ਰਾਈਜ਼ ਹੈ ਉਹ ਪ੍ਰਾਈਜ਼ ਦੁਬਾਰਾ ਆਈਏ ਪੈਟਰੋਲ ਦੀ, ਮੈਨੂੰ ਇੰਝ ਲੱਗਦਾ ਵਾ। ਬਾਕੀ ਹੁਣ ਵੇਖੋ। ਵਾਲੇਕੁਮ ਸਲਾਮ। ਜਿਹੜੀ ਸਾਨੂੰ ਉਮੀਦ ਲੱਗਦੀ ਹੈ ਨਾ, ਮੈਨੂੰ ਇੰਝ ਉਮੀਦ ਲੱਗਦੀ ਹੈ ਜਦੋਂ ਉਹ ਜਹਾਜ਼ 'ਤੇ ਬੈਠੇ ਨੇ ਨਾ ਜਨਾਬ ਭਰੀ JD ਵੀਲ ਸਾਹਿਬ, ਨਾਲ ਹੀ ਪਹਿਲਾਂ ਪੈਟਰੋਲ ਦੀ ਪ੍ਰਾਈਸ ਸੀ ਤਕਰੀਬਨ 93-94 ਫੀ ਬਾਰਲ। ਉਹ ਜਹਾਜ਼ 'ਤੇ ਬੈਠਾ ਨਾਲ ਹੀ 110 ਛੂਟ ਕੀਤੀ ਹੈ 10 ਅਸੀਂ ਫਿਰ ਤਿਆਰੀਆਂ ਫੜ ਲਈ ਹੈ। ਬਿਲਕੁਲ ਜੀ, ਪੈਟਰੋਲ ਫਿਰ ਉਡਾਨ ਬਣਨ ਲੱਗਾ। ਤਿਆਰੀਆਂ ਘੱਟ ਕਰਨੀ ਵਾਲੀ 12 ਹੋਇਆ ਸੀ, ਲੇਕਿਨ ਵਧਾਉਣ ਵਾਲੀ 12 ਜਾਂ 10 ਨਹੀਂ ਹੋਣਾ। ਉਹ ਨਹੀਂ ਉਮੀਦ ਰੱਖੋ, ਉਹ ਇੱਕ ਜ਼ੀਰੋ ਦਾ ਹਿੱਸਾ, ਇੱਥੇ 3 ਹਿੱਸਿਆਂ ਦਾ ਹਿਸਾਬ ਕਿਤਾਬ ਰੱਖੋ, 100 110 120 ਦਾ ਫਿਰ ਉਡਾਨ ਬਣਨ ਲੱਗਾ ਪੈਟਰੋਲ। ਕੁੱਲ ਮਿਲਾ ਕੇ ਭਾਜੀ ਗੱਲ ਇਹ ਵੇ ਕਿ ਮੁਜ਼ਾਕਰਾਤ ਜਿਹੜੇ ਨੇ ਉਹ ਟੋਟਲੀ ਨਾਕਾਮ ਹੋ ਗਏ ਨੇ। ਨਾ ਅਮਰੀਕਾ ਲੱਚੇ ਖਾਦੀ ਹੈ ਤੇ ਨਾ ਈਰਾਨ ਨੇ ਲੱਚੇ ਖਾਦੀ। ਉਹ ਵਿਚਲੀ ਗੱਲ ਜਿਹੜੀ ਉਹ ਸਾਡੇ ਆਮ ਆਵਾਮ ਤੱਕ ਤੇ ਨਹੀਂ ਨਾ ਪਹੁੰਚਦੀ ਹੈ। ਬਹਰਹਾਲ ਜਿਹੜੀ ਟੂ ਦਾ ਪੁਆਇੰਟ ਗੱਲ ਇਹ ਵੇ ਕਿ ਮੁਜ਼ਾਕਰਾਤ ਕੈਂਸਲ ਹੋ ਗਏ ਨੇ। ਅਮਰੀਕਾ ਆਪਣੇ ਜਿੰਨੇ ਵੀ ਬਹਿਰੀ ਬੇਰੇ ਸਨ ਨਾ, ਜਿਹੜੇ ਆਪਣਾ ਇੱਤਲ ਉੱਤਲ ਸਨ, ਉਹਨਾਂ ਸਾਰਿਆਂ ਨੂੰ ਆਪਣਾ ਓਮਾਨ ਦੀ ਪੋਰਟ ਦੇ ਕੋਲ ਲਿਆ ਕੇ ਖਿਲਾਰ ਛੱਡਿਆ ਕਿ ਵਿਹਨੇ ਆ, ਜਿਨ੍ਹਾਂ ਨੂੰ ਉਹਨੇ ਈਰਾਨ ਨੇ ਕੀਤਾ ਨਾ। ਈਰਾਨ ਨੇ ਆਖਿਆ ਕਿ ਜੀ ਇਹ ਮੁਲਕਾਂ ਦੇ ਜਹਾਜ਼ ਜਾ ਸਕਦੇ ਨੇ, ਜਿਵੇਂ ਪਾਕਿਸਤਾਨ ਚਾਈਨਾ ਜਾਂ ਰਸ਼ੀਆ ਦੇ ਜਹਾਜ਼ ਜਾ ਸਕਦੇ ਨੇ, ਉਹਨਾਂ ਨੂੰ ਉਹਨੇ ਆਖ ਛੜਿਆ ਵੇ ਕਿ ਉਹਨੇ ਮਜ਼ੀਦ ਅੱਗ ਬਣ ਗਈ। ਬਸ ਚੰਗਿਆੜੀ ਲਾਉਣ ਦੀ ਲੋੜ ਹੈ ਇਹਨਾਂ ਦੇ ਵਿੱਚ। ਅਗਰ ਚਾਈਨਾ ਕੁੱਦ ਜਾਂਦਾ ਤਾਂ ਉਹ ਅੱਗ ਮਜ਼ੀਦ ਵੱਧ ਜਾਣੀ ਹੈ। ਤੁਸੀਂ ਥੱਲੇ ਕਮੈਂਟ ਬਾਕਸ ਦੇ ਵਿੱਚ ਦੱਸੋ ਤੁਸੀਂ ਕੀ ਜਾਣਦੇ ਹੋ। ਇਸ ਚੈਨਲ ਅਸਲ ਲਾਈਵ ਟੀਵੀ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੋਂ ਵੇਖਣ ਦੀ ਉਹਦੇ ਅੱਗੇ ਸ਼ੇਅਰ ਕਰੋ। ਮਿਲਨੇ ਆ ਤੁਹਾਨੂੰ ਨਵੇਂ ਵਲੌਗ ਦੇ ਵਿੱਚ। ਰੱਬ ਰੱਖਾ।